Viewers, welcome back in our program. जी डॉक्टर साहब साढ़े सवाल सैक्शन में साढ़े दर्शकों दसो अज दे दिन दी की इतिहासक अहमियत है। सिख इतिहास के हवाले नाल 1620 ਦੇ ਵਿੱਚ ਅੱਜ ਦੇ ਦਿਨ ਬਿਆਸ ਤੇ ਪੱਤਨ ਤੇ ਗੁਰੂ ਹਰਗੋਬਿੰਦ ਸਾਹਿਬ ਤੇ ਜਹਾਂਗੀਰ ਦੀ ਮੁਲਾਕਾਤ ਹੋਈ जी। ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ 'ਚ ਲਗਭਗ 12 ਸਾਲ ਦੀ ਕੈਦ ਦੇ ਵਿੱਚ ਰੱਖਣ ਦਾ ਹੁਕਮ ਸੀ ਜਹਾਂਗੀਰ ਦਾ। ਉਸ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵੀ ਜਹਾਂਗੀਰ ਨੇ ਕੀਤੀ, ਭਾਵੇਂ ਚੰਦੂ ਨੇ ਉਹਦੇ 'ਚ ਪ੍ਰਮੁੱਖ ਭੂਮਿਕਾ ਅਦਾ ਕੀਤੀ। ਸੋ ਇਸ ਸਮੇਂ ਦੇ ਦੌਰਾਨ ਹੀ ਸਾਈਂ ਮੀਆਂ ਮੀਰ ਜਿਹੜਾ ਕਿ ਜਹਾਂਗੀਰ ਦੀ ਬੇਗਮ ਨੂਰ ਜਹਾਂ ਉਹਦਾ ਅਧਿਆਤਮਕ ਗੁਰੂ ਸੀ, ਉਹਨੇ ਵੀ ਜਹਾਂਗੀਰ ਦਾ ਦਿਮਾਗ ਸਾਫ਼ ਕੀਤਾ। ਹੋਰ ਹਾਲਾਤ ਵੀ ਬਣੇ। ਸ਼ੇਖ ਅਹਿਮਦ ਸਰਹੰਦੀ ਵਰਗੇ ਜਿਨ੍ਹਾਂ ਦਾ ਪ੍ਰਭਾਵ ਸੀ ਪਹਿਲਾਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਲਈ, ਉਹਨਾਂ ਤੋਂ ਵੀ ਉਹਦਾ ਖਹਿੜਾ ਛੁੱਟਿਆ ਤੇ ਫਿਰ ਉਹਨਾਂ ਨੇ 6ਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ 'ਚੋਂ ਰਿਹਾ ਕਰਨ ਦਾ ਫੈਸਲਾ ਲਿਆ ਔਰ ਗੁਰੂ ਸਾਹਿਬ ਨੇ ਸ਼ਰਤ ਰੱਖੀ ਕਿ 52 ਜਿਹੜੇ ਹੋਰ ਰਾਜੇ ਐਜ਼ ਏ ਪੋਲੀਟੀਕਲ ਡਿਸੀਡੈਂਟ ਸਨ, ਉਹ ਰਾਜਸੀ ਵਿਰੋਧੀ, ਉਹਨਾਂ ਨੂੰ ਵੀ ਰਿਹਾ ਕੀਤਾ ਜਾਏ ਔਰ ਉਹ 52 ਕਲੀਆਂ ਵਾਲੇ ਚੋਲੇ ਦੇ ਨਾਲ ਜਿਵੇਂ ਉਹਨਾਂ ਨੇ ਉਹਨਾਂ ਨੂੰ ਰਿਹਾ ਕਰਵਾਇਆ, ਉਸ ਤੋਂ ਅਸੀਂ ਵਾਕਿਫ ਹਾਂ। ਔਰ ਉਸ ਤੋਂ ਬਾਅਦ ਗੁਰੂ ਸਾਹਿਬ ਪ੍ਰਚਾਰ ਕਰਦੇ ਮੁੜੇ। ਜਹਾਂਗੀਰ ਵੀ ਕਸ਼ਮੀਰ ਨੂੰ ਜਾ ਰਿਹਾ ਸੀ ਔਰ ਬਿਆਸ ਤੇ ਪੱਤਨ ਤੇ ਉਹਨਾਂ ਦੀ ਮੁਲਾਕਾਤ ਹੋਈ। 1757 ਦੇ ਵਿੱਚ ਜਦੋਂ ਅਬਦਾਲੀ ਨੇ ਮਰਾਠਿਆਂ ਨੂੰ ਚੰਗੀ ਤਰ੍ਹਾਂ ਕੁੱਟਿਆ ਪਾਣੀਪਤ ਦੀ ਜੰਗ 'ਚ, ਤੇ ਫਿਰ ਹਜ਼ਾਰਾਂ ਮਰਾਠਾ ਔਰਤਾਂ ਜਿਹੜੀਆਂ ਨੇ, ਬੱਚੀਆਂ, ਉਹਨਾਂ ਨੂੰ ਔਰ ਬਾਕੀ ਵੀ ਬੰਦੀ ਬਣਾ ਕੇ ਲਿਜਾ ਰਿਹਾ ਸੀ। ਸਰਦਾਰ ਚੜ੍ਹਤ ਸਿੰਘ, ਬਾਬਾ ਆਲਾ ਸਿੰਘ, ਸਰ ਜੱਸਾ ਸਿੰਘ ਆਹਲੂਵਾਲੀਆ, ਇਹਨਾਂ ਸਾਰਿਆਂ ਨੇ ਫਿਰ ਹਮਲੇ ਕਰਕੇ ਜਦੋਂ ਤੱਕ ਉਹਨੇ ਇੰਡਸ ਦਰਿਆ ਕ੍ਰਾਸ ਕੀਤਾ, ਹਜ਼ਾਰਾਂ ਬੱਚੀਆਂ ਨੂੰ ਛੁਡਾ ਕੇ ਉਹਨਾਂ ਦੇ ਘਰੋਂ ਘਰੀ ਸੁਰੱਖਿਅਤ ਪਹੁੰਚਾਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1099 ਦੇ ਵਿੱਚ ਪਹਿਲੀ ਕਰੂਸੇਡ, ਜਿਹੜੇ ਕਿ ਈਸਾਈ ਲੜਾਕੇ ਸੀ, ਪੋਪ ਦੀ ਉਹਨਾਂ ਨੂੰ ਪੂਰੀ ਬਲੈਸਿੰਗ ਸੀ, ਉਹਨਾਂ ਨੇ ਜਾ ਕੇ ਸੀਰੀਆ ਨੂੰ ਘੇਰਿਆ ਕਿਉਂਕਿ ਮਿਡਲ ਈਸਟ ਵਾਲੀ ਇਹ ਕਰੂਸੇਡ ਜਾਂਦੀਆਂ ਸੀ। 1613 ਦੇ ਵਿੱਚ ਗਲੀਲੀਓ ਨੇ ਪਹਿਲੀ ਵਾਰ ਅਚਾਨਕ ਇੱਕ ਨੈਪਚੂਨ ਪਲੈਨਟ, ਜਿਹਨੂੰ ਅੱਜ ਅਸੀਂ ਕਹਿੰਦੇ ਜਿਹਦਾ ਨਾਂ ਹੈ, ਉਹ ਲੱਭਿਆ। 1878 ਦੇ ਵਿੱਚ ਕਨੈਟੀਕਟ ਦੇ ਨਿਊ ਹੇਵਨ ਦੇ ਵਿੱਚ ਪਹਿਲੀ ਟੈਲੀਫੋਨ ਐਕਸਚੇਂਜ ਹੋਣ ਦੇ ਵਿੱਚ ਆਈ। ਅਮਰੀਕਾ 'ਚ ਰਿਪਬਲਿਕਨਸ ਦੀ ਟ੍ਰੇਨਿੰਗ ਦਾ ਇੱਕ ਥਿੰਕ ਟੈਂਕ ਹੈ, ਕਾਰਨੈਗੀ ਐਂਡੋਮੈਂਟ। ਇਹ 1902 ਦੇ ਵਿੱਚ ਕਾਰਨੈਗੀ ਐਂਡੋਮੈਂਟ ਦੀ ਫਾਊਂਡੇਸ਼ਨ ਵਾਸ਼ਿੰਗਟਨ ਡੀਸੀ 'ਚ ਰੱਖੀ ਗਈ। 1909 ਦੇ ਵਿੱਚ US ਦੀਆਂ ਫੌਜਾਂ ਕਿਊਬਾ 'ਚੋਂ ਬਾਹਰ ਨਿਕਲੀਆਂ। 1932 ਦੇ ਵਿੱਚ ਜਾਪਾਨ ਨੇ ਸ਼ੰਘਾਈ ਦੇ ਉੱਤੇ ਜਾ ਕੇ ਕਬਜ਼ਾ ਕੀਤਾ। ਬਾਅਦ 'ਚ ਉਹਨਾਂ ਨੇ ਸਾਰੇ ਚੀਨ ਤੇ ਆਪਣਾ ਵੱਡਾ ਹਿੱਸਾ ਆਪਣੇ ਕਬਜ਼ੇ 'ਚ ਲਿਆ। 1944 ਦੇ ਵਿੱਚ 623 ਬ੍ਰਿਟਿਸ਼ ਬੰਬਰਸ ਨੇ ਜਰਮਨੀ ਦੇ ਉੱਤੇ ਅਟੈਕ ਕੀਤਾ, ਬਰਲਿਨ ਤੇ। ਰਿਪਬਲਿਕ ਆਫ ਰਵਾਂਡਾ, ਜਿੱਥੇ ਕਿ ਪਿੱਛੇ ਬੜੀ ਸਿਵਲ ਵਾਰ ਰਹੀ, ਇਹ 1961 ਦੇ ਵਿੱਚ ਅਲੱਗ ਦੇਸ਼ ਬਣਿਆ। 1988 ਦੇ ਵਿੱਚ ਕੈਨੇਡਾ ਦੇ ਸੁਪਰੀਮ ਕੋਰਟ ਨੇ ਇਹ ਡਿਕਲੇਅਰ ਕੀਤਾ ਕਿ ਐਂਟਾਈ ਐਬੋਰਸ਼ਨ ਲਾਅ ਜਿਹੜੇ ਨੇ ਇਹ ਅਨਕਨਸਟੀਟਿਊਸ਼ਨਲ। ਸੋ ਕੈਨੇਡਾ ਬੜੀ ਲਿਬਰਲ ਕੰਟਰੀ ਹੈ, ਉਹਨਾਂ ਨੇ ਐਬੋਰਸ਼ਨ ਦੇ ਖਿਲਾਫ ਵੀ ਜਿਹੜਾ ਉਹ ਕੰਮ ਖਤਮ ਕਰ ਦਿੱਤਾ ਕਿ ਵੀ ਕੋਈ ਐਂਟਾਈ ਐਬੋਰਸ਼ਨ ਲਾ ਨਹੀਂ ਹੋ ਸਕਦਾ। ਜਿਹੜੀਆਂ ਗੇ ਲੈਸਬੀਅਨ ਮੈਰਿਜਸ ਨੇ ਉਹਨਾਂ ਨੂੰ ਵੀ ਕੈਨੇਡਾ ਨੇ ਮਾਨਤਾ ਦਿੱਤੀ। 2011 ਦੇ ਵਿੱਚ ਪ੍ਰੈਜ਼ੀਡੈਂਟ ਮੁਬਾਰਕ ਨੇ ਆਪਣੀ ਇਜਿਪਟ ਦੇ ਗਵਰਨਮੈਂਟ ਦਾ ਨੂੰ ਰਿਜ਼ਾਈਨ ਕਰਨ ਤੇ ਮਜਬੂਰ ਕੀਤਾ। 2013 ਦੇ ਵਿੱਚ ਇਜ਼ਰਾਈਲ ਨੇ ਐਡਮਿਟ ਕੀਤਾ ਕਿ ਜਿਹੜੇ ਇਥੋਪੀਅਨ ਮੂਲ ਦੇ ਯਹੂਦੀ ਇਜ਼ਰਾਈਲ 'ਚ ਆ ਕੇ ਵਸੇ ਨੇ, ਕੋਈ ਕਾਲੇ ਯਹੂਦੀ ਵੀ ਨੇ, ਕਿ ਉਹਨਾਂ ਨੂੰ ਅਸੀਂ ਪਰਪਸਲੀ ਕੁਛ ਐਸੀਆਂ ਜਿਹੜੀਆਂ ਨੇ ਬਰਥ ਕੰਟਰੋਲ ਇੰਜੈਕਸ਼ਨ ਦਿੱਤੇ ਨੇ ਔਰ ਉਹਨਾਂ ਨੂੰ ਅਸੀਂ ਦੱਸਿਆ ਨਹੀਂ ਵੀ ਇਹ ਬਰਥ ਕੰਟਰੋਲ ਹੈ। ਹੁਣ ਇਹ ਦੇਖ ਲਓ ਵੀ ਜਿਹੜੇ ਨਸਲ ਦੇ ਨਾਂ ਤੇ ਵੀ ਆਪਣੇ ਆਪ ਨੂੰ ਯਹੂਦੀ ਨਸਲ ਕਹਿੰਦੇ ਨੇ, ਉਹਨਾਂ ਨੂੰ ਵੀ ਇਹ ਫਿਕਰ ਹੈ ਕਿ ਜਿਹੜੇ ਮਿਡਲ ਈਸਟ ਵਾਲੇ ਯਹੂਦੀ ਨੇ ਓਰੀਜਨਲ, ਉਹਨਾਂ ਦੀ ਨਸਲ ਜਿਹੜੀ ਘੱਟ ਨਾ ਜਾਏ, ਕਿਉਂਕਿ ਉਹਨਾਂ ਦੇ 1-2 ਬੱਚੇ ਹੁੰਦੇ ਨੇ। ਜਿਹੜੇ ਇਥੋਪੀਆ ਤੋਂ ਯਹੂਦੀ ਉਹਨਾਂ ਨੂੰ ਰੱਖਣੇ ਪਏ ਇਜ਼ਰਾਈਲ ਲਿਜਾ ਕੇ, ਕਾਲੇ ਨੇ, ਕਿ ਇੱਥੇ ਵੀ ਸਾਡੇ ਕਾਲਿਆਂ ਦੀ ਗਿਣਤੀ ਨਾ ਵੱਧ ਜਾਏ। ਸੋ ਇਹ ਹੈ ਇਹਨਾਂ ਦਾ ਕਿ ਵੀ ਕਿਉਂ ਜਿਹਾ ਇਹ ਇਨਸਾਨੀ ਥਿੰਕਿੰਗ ਹੈ। ਜਿਵੇਂ ਕਿ ਅੱਜ ਪੰਜਾਬ ਦੇ ਵਿੱਚ ਇਸ ਕਿਸਮ ਦੇ ਹੀ ਬਰਥ ਕੰਟਰੋਲ ਪ੍ਰੋਗਰਾਮਾਂ ਰਾਹੀਂ ਸਿੱਖਾਂ ਦੀ ਆਬਾਦੀ ਜਿਹੜੀ ਹੈ ਇਹਨਾਂ ਨੇ ਘਟਾਈ ਹੋਈ। ਜੀ ਡਾਕਟਰ ਸਾਹਿਬ, ਸਾਡਾ ਪਹਿਲਾ ਕੁਐਸਚਨ ਹੈ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿਛਲੇ 55 ਦਿਨਾਂ ਤੋਂ ਦਿੱਲੀ ਵਿੱਚ ਭੁੱਖ ਹੜਤਾਲ ਤੇ ਬੈਠੇ ਭਾਈ ਇਕਬਾਲ ਸਿੰਘ ਭੱਟੀ ਨੂੰ ਇੱਕ ਪੱਤਰ ਲਿਖ ਕੇ ਭੁੱਖ ਹੜਤਾਲ ਛੱਡਣ ਲਈ ਕਿਹਾ ਹੈ। ਕੀ ਹੈ ਮੁੱਦਾ ਡਾਕਟਰ ਸਾਹਿਬ? ਦੇਖੋ, ਇਸ ਦਾ ਅਸੀਂ ਜ਼ਿਕਰ ਕਰ ਚੁੱਕੇ ਹਾਂ। ਚੰਗੀ ਗੱਲ ਹੈ
ਵੀਰ ਇਕਬਾਲ ਸਿੰਘ ਫਰਾਂਸ ਦੇ ਸਿਟੀਜ਼ਨ ਨੇ, ਲੇਕਿਨ ਉਹ ਇਹਨਾਂ ਮੁੱਦਿਆਂ ਨੂੰ ਲੈ ਕੇ ਉੱਥੇ ਬੈਠੇ। ਔਰ ਜਿਹੜਾ ਕੇਜਰੀਵਾਲ ਦਾ ਪੱਤਰ ਹੈ ਕੁਆਇਟ ਸਿੰਪੈਥੈਟਿਕ ਹੈ ਉਹਨਾਂ ਦੀ, ਉਹਦੇ ਚੋਂ ਕਹਿੰਦੇ ਨੇ, ਡੀਅਰ ਇਕਬਾਲ ਸਿੰਘ ਜੀ, ਆਈ ਹੈਵ ਲਰਨਡ ਫਰਮ ਵੇਰੀਅਸ ਸੋਰਸਿਸ that you are sitting on an unction demanding justice for Sikhs on various issues। ਕਿ ਮੈਨੂੰ ਪਤਾ ਲੱਗਿਆ ਕੁਝ ਸਾਧਨਾਂ ਤੋਂ ਕਿ ਤੁਸੀਂ ਵਰਤ ਤੇ ਬੈਠੇ ਹੋ ਸਿੱਖਾਂ ਦੇ ਲਈ ਇਨਸਾਫ ਲੈਣ ਲਈ। Our government is sympathetic to the issue and would take necessary steps to ensure full justice। ਅਸੀਂ ਤੁਹਾਡੇ ਮੁੱਦਿਆਂ ਦੇ ਨਾਲ ਹਮਦਰਦੀ ਰੱਖਦੇ ਹਾਂ ਔਰ ਲੋੜੀਂਦੇ ਅਸੀਂ ਕਦਮ ਚੁੱਕਾਂਗੇ ਇਨਸਾਫ ਦੇਣ ਦੇ ਲਈ। However, the issues involved are complex and require consultation at various stages। ਪਰ ਕਿਉਂਕਿ ਜਿਹੜੇ ਤੁਸੀਂ ਮੁੱਦੇ ਚੁੱਕੇ ਨੇ ਇਹ ਬੜੇ ਕੰਪਲੈਕਸ ਨੇ, ਗੁੰਝਲਦਾਰ ਨੇ ਔਰ ਇਹਨਾਂ ਦੇ ਨਾਲ ਕਈ ਸਟੇਜਸ ਦੇ ਉੱਤੇ ਸਲਾਹ ਦੀ ਲੋੜ ਹੈ। ਇਹ ਇੱਕ ਗੋਚ ਹੋਣ ਵਾਲੇ ਨਹੀਂ ਨੇ, ਇਹਦਾ ਮਤਲਬ ਹੈ। We will try for the solutions soonest। ਅਸੀਂ ਬਹੁਤ ਜਲਦੀ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ। ਦਿੱਲੀ ਗਵਰਨਮੈਂਟ has already recommended to the president for the release of Professor Phullar। ਅਸੀਂ ਪਹਿਲਾਂ ਹੀ ਪ੍ਰੈਜ਼ੀਡੈਂਟ ਨੂੰ ਲਿਖਿਆ ਹੈ ਪ੍ਰੋਫੈਸਰ ਭੁੱਲਰ ਦੀ ਰਿਲੀਜ਼ ਦੇ ਲਈ। and would also be working on other issues as like formation of SIT etc in a sympathetic and time bound manner। ਔਰ ਅਸੀਂ ਬਾਕੀ ਮੁੱਦਿਆਂ ਸੰਬੰਧੀ ਵੀ ਜਿਵੇਂ ਕਿ ਫਾਸਟ ਟਰੈਕ ਕੋਰਟ ਬਣਾਉਣਾ ਉਹਨਾਂ ਦੇ ਨਾਲ ਪ੍ਰਤੀ ਵੀ ਅਸੀਂ ਹਮਦਰਦੀ ਦੇ ਨਾਲ ਔਰ ਸਮਾਂਬੱਧ ਤਾਂ ਕਿ ਫੈਸਲੇ ਆਉਣ ਵਿਚਾਰ ਕਰਾਂਗੇ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਵੀ ਦਿੱਲੀ ਦੇ ਚੀਫ ਮਿਨਿਸਟਰ ਨੇ ਇਨੀਸ਼ੀਏਟਿਵ ਲਿਆ ਔਰ ਇਸ ਦੇ ਲਈ ਇਕਬਾਲ ਸਿੰਘ ਭੱਟੀ ਵਧਾਈ ਦੇ ਹੱਕਦਾਰ ਨੇ ਕਿ 55 ਦਿਨ ਲਗਭਗ ਉਹ ਬੈਠੇ ਨੇ। ਕਿਸੇ ਨੇ ਬਹੁਤਾ ਧਿਆਨ ਨਹੀਂ ਦਿੱਤਾ, ਅਸੀਂ ਵੀ ਨਹੀਂ ਦਿੱਤਾ ਕਿਉਂਕਿ ਬਹੁਤ ਸਾਰੇ ਇਸ਼ੂਜ਼ ਨੇ ਜਿਨ੍ਹਾਂ ਬਾਰੇ ਜਦੋਂ ਤੱਕ ਤੁਸੀਂ ਪੂਰਾ ਘੋਖਦੇ ਨਹੀਂ ਹੋ। ਲੇਕਿਨ ਘੱਟੋ ਘੱਟ ਜੇ ਦਿੱਲੀ ਦਾ ਚੀਫ ਮਿਨਿਸਟਰ ਲਿਖਤੀ ਤੌਰ ਤੇ ਕੁਝ ਦਿੱਤਾ ਹੈ ਉਹਨੇ ਤੇ ਇਹ ਇੱਕ ਹਾਂ ਪੱਕੀ ਗੱਲ ਹੈ। ਹਾਲਾਂਕਿ ਇਹਨਾਂ ਚੋਂ ਨਿਕਲਣਾ ਤਾਂ ਕੁਝ ਨਹੀਂ ਹੁੰਦਾ। ਲੰਬਾ ਪਾਰਟ ਜੋ ਕੁਛ 29-30 ਸਾਲ ਤੋਂ ਜੋ ਚੱਲ ਰਿਹਾ ਹੈ ਉਹਦੇ ਚ ਕੋਈ ਬਹੁਤੀ ਤਬਦੀਲੀ ਨਹੀਂ ਹੋਣੀ ਹੈ। ਲੇਕਿਨ ਪ੍ਰੋਫੈਸਰ ਭੁੱਲਰ ਦੇ ਕੇਸ 'ਚ ਅਸੀਂ ਜ਼ਰੂਰ ਹੋਪ ਕਰਦੇ ਹਾਂ ਕਿ ਵੀ ਸੁਪਰੀਮ ਕੋਰਟ ਨੇ 31 ਜਨਵਰੀ ਓਪਨ ਹੀਅਰਿੰਗ ਰੱਖੀ ਹੈ ਉਹਨਾਂ ਦੀ ਸਿੰਘਣੀ ਨਵਨੀਤ ਕੌਰ ਭੁੱਲਰ ਦੀ ਜਿਹੜੀ ਕਿਊਰੇਟਿਵ ਪਟੀਸ਼ਨ ਹੈ ਉਹਦੇ ਉੱਤੇ। ਸੋ ਫੁੱਲ ਓਪਨ ਹੀਅਰਿੰਗ ਹੋਏਗੀ। ਸੋ ਅਸੀਂ ਸਮਝਦੇ ਹਾਂ ਵੀ ਉਹਦੇ 'ਚ ਜੇ ਉਹਨਾਂ ਦੀ ਕੋਈ ਰਿਹਾਈ, ਹਾਲਾਂਕਿ ਮੈਨੂੰ ਲੱਗਦਾ ਵੀ ਜੇ ਹੋਇਆ ਵੀ ਤਾਂ ਉਮਰ ਕੈਦ ਬਦਲਣਗੇ, ਰਿਹਾਈ ਤਾਂ ਨਹੀਂ ਦੇਣਗੇ, ਪਰ ਜੇ ਉਹ ਵੀ ਹੁੰਦਾ ਹੈ ਤਾਂ ਘੱਟੋ ਘੱਟ ਥੋੜੀ ਬਹੁਤ ਜਿਹਨੂੰ ਰਾਹਤ ਕਹਿੰਦੇ ਨੇ ਉਹ ਹੈ। ਹਾਲਾਂਕਿ ਵੱਡੇ ਸਿੱਖ ਮੁੱਦਿਆਂ ਤੇ ਇਹਦਾ ਕੋਈ ਬਹੁਤਾ ਅਸਰ ਨਹੀਂ ਹੈ ਲੇਕਿਨ ਅਸੀਂ ਜਿਹੜਾ ਫਿਰ ਵੀ ਮਿਸਟਰ ਕੇਜਰੀਵਾਲ ਵੱਲੋਂ ਲਏ ਇਸ ਇਨੀਸ਼ੀਏਟਿਵ ਨੂੰ ਇੱਕ ਪੋਜ਼ਿਟਿਵ ਸਟੈਪ ਇਨ ਦਾ ਰਾਈਟ ਡਾਇਰੈਕਸ਼ਨ, ਠੀਕ ਕਦਮ ਠੀਕ ਦਿਸ਼ਾ ਵੱਲ ਗਰਦਾਨਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ ਸ਼ਲੋਕ 41 ਤੇ 42 ਜਿਹੜੇ ਕਿ ਸਾਡੇ ਤੇ ਲਾਗੂ ਹੁੰਦੇ ਨੇ ਹੁਣ ਜਿਸ ਪਾਸੇ ਵੱਲ ਅਸੀਂ ਜਾ ਰਹੇ ਹਾਂ। ਸੋ ਉਹਦੇ ਚ ਪਹਿਲਾ ਸ਼ਲੋਕ ਹੈ, ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆ ਜੀਵਣਾ ਭੀ ਤਨ ਹੋਸੀ ਖੇ। ਹੁਣ ਉਹ ਐਡਰੈਸ ਆਪਣੇ ਆਪ ਨੂੰ ਕੀਤਾ ਹੈ। ਹਾਲਾਂ ਵੈਸੇ ਵੀ ਬਾਬਾ ਫਰੀਦ ਜੀ ਦੀ ਲੰਬੀ ਉਮਰ ਹੋਈ ਹੈ ਪਰ ਇਹ ਨਹੀਂ ਹੈ ਵੀ ਉਹ ਆਪ ਬੁੱਢੇ ਹੋ ਗਏ ਤਾਂ ਉਹਨਾਂ ਨੇ ਆਪਣੇ ਆਪ ਨੂੰ ਉਦੋਂ ਹੀ ਕਿਹਾ। ਬਾਣੀ ਕਦੋਂ ਰਚੀ ਕਦੋਂ ਆਈ, ਪਰ ਜਵਾਨੀ 'ਚ ਵੀ ਨਜ਼ਰ ਤਾਂ ਆ ਰਿਹਾ ਹੁੰਦਾ ਨਾ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਜਿਹੜਾ ਜਵਾਨ ਹੈ ਉਹ ਬੁੱਢਾ ਹੋਏਗਾ ਤੇ ਜਿਹੜਾ ਬੁੱਢਾ ਹੈ ਉਹਨੇ ਜਾਣਾ ਫਿਰ ਅੱਗੇ ਜਾਣਾ। ਕੁਝ ਚੀਜ਼ਾਂ ਜੋ ਆ ਕੇ ਨਾ ਜਾਏ ਉਹ जवानी देखी है, जो जाके ना आए वो ना, जो आके ना जाए वो बुढ़ापा देखा है, जो जाके ना आए वो जवानी देखी है। हर चीज यहाँ की आनी जानी देखी है। इन्हों का एक शेर है कि भी जी जवानी है वो चली गई, उन्हें आना नहीं है, तो बुढ़ापा आ गया उन्हें जाना नहीं है। बुढ़ापे तो अगे तो फिर वही है। सो बाबा फरीद कहते हैं कि भी ये शरीर का हाल होना। बुढ़ा होआ शेख फरीद कंबन लगी दे, शरीर च किते दर्दां ने, कोई हिस्सा सौ गया, कोई जिहड़ा सौंदा नहीं। दर्द तो उदों ही होंदे ने जिहड़ा ना सोवे। ते फिर वो अपने आप नूं कहंदे ने, जे 100 वरिया जीवन भी तन हो सीखे, कि भी लंबी उम्र असीं मंग भी लईए लै भी लईए पर अल्टीमेट रियलिटी की है, तन हो सीखे, अंत हो जाना शरीर का। सो जे जिस चीज ने मुक जाना है फिर उस दा मोह काहदा, उस नूं वधाण दी तांघ काहदी, उस दे लई तां फिर उहदे लई परपस होए जिंदगी दा कि जिंदगी नूं किवें जिउणा,
ਕਿਵੇਂ ਜ਼ਿੰਦਗੀ ਦੇ ਵਿੱਚ ਇੱਕ ਅਰਥ ਭਰਨਾ ਹੈ, ਜ਼ਿੰਦਗੀ ਨੂੰ ਸਾਰਥਕ ਬਣਾਉਣਾ ਹੈ। ਔਰ ਇਸੇ ਲਈ ਜਦੋਂ ਅਸੀਂ ਅੰਗਰੇਜ਼ੀ ਲਿਟਰੇਚਰ ਵੀ ਦੇਖਦੇ ਹਾਂ ਤੇ ਇਹ ਉਹਦੇ 'ਚ ਕਈ ਵਾਰੀ ਇਹ ਲਿਲੀ ਫਲਾਵਰ ਦਾ ਜ਼ਿਕਰ ਹੁੰਦਾ ਹੈ, ਲਿਲੀ ਆਫ ਏ ਡੇ ਫॉर ਫੇਅਰਰ ਇਨ ਮੇ, ਤੇ ਉਹਦੇ 'ਚ ਕਈ ਵਾਰ ਉਸ ਦਾ ਕੰਪੈਰੀਜ਼ਨ ਓਕ ਟਰੀ ਨਾਲ ਹੁੰਦਾ ਹੈ ਕਿ ਕਿੰਨੇ ਸੌ ਸਾਲ ਉਹ ਜੋ ਖੜੇ ਨੇ ਓਕ ਹੀ 300 ਸਾਲ ਪੁਰਾਣੇ ਨੇ ਜੀ। ਤੇ ਇਧਰ ਖੁਸ਼ਬੂ ਹੈ, ਰੋਜ਼ ਫਲਾਵਰ ਹੈ, ਆਇਆ ਖੁਸ਼ਬੂ ਨੇ ਦਿੱਤੀ ਚਲੇ ਗਏ ਜੀ। ਔਰ ਉਸ ਬਾਰੇ ਫਿਰ ਇਕਬਾਲ ਵਰਗਿਆਂ ਨੇ ਕਿਹਾ ਕਿ ਵੀ ਉਹ ਗੁਲਸ਼ਨ ਦੇ ਵਿੱਚ ਜਿਹੜਾ ਹੈ ਉਹ ਕਦੇ ਕਦੇ ਪੈਦਾ ਹੁੰਦਾ ਹੈ, ਜਿਸ ਨੂੰ ਹਰ ਕੋਈ ਯਾਦ ਰੱਖੇ। ਚਮਨ ਦੇ ਵਿੱਚ ਦੀਦਾਵਰ ਕਦੇ ਕਦੇ ਆਉਂਦਾ ਜੀ ਜੀ। ਤੇ ਅਗਲੇ ਸ਼ਲੋਕ 'ਚ ਫਿਰ ਮੇਰਾ ਖਿਆਲ ਹੈ ਵੀ ਬੇਸ਼ੱਕ ਇਹਨੂੰ ਅਸੀਂ ਤਾਂ ਗੁਲਾਮੀ ਕੱਟਣ ਲਈ ਕਹਿੰਦੇ ਹਾਂ, ਪਰ ਇਹ ਬੁਢਾਪੇ ਦੇ ਨਾਲ ਜੁੜਦਾ ਜੇ 41 ਨਾਲ 42ਵਾਂ ਲੱਗਾ। ਤੇ ਅੱਜ ਹੀ ਮੈਂ ਸੋਚ ਰਿਹਾ ਸੀ ਜਦੋਂ ਮੈਂ ਇਹ ਸ਼ਲੋਕ ਪਿਕ ਕੀਤੇ ਜੀ ਕਿ ਬੁਢਾਪਾ ਸਿਰਫ ਤੁਹਾਨੂੰ ਹੀ ਦੁੱਖ ਨਹੀਂ ਦਿੰਦਾ ਕਿ ਵੀ ਤੁਸੀਂ ਬਿਮਾਰੀਆਂ ਦਾ ਸ਼ਿਕਾਰ ਹੋ, ਕਮਜ਼ੋਰੀਆਂ ਦਾ ਸ਼ਿਕਾਰ ਹੋ, ਡਿਪੈਂਡੈਂਸੀ ਵੀ ਦਿੰਦਾ ਜੀ ਜੀ। ਘਰਦਿਆਂ ਤੇ ਤੁਸੀਂ ਡਿਪੈਂਡੈਂਟ ਹੁੰਦੇ ਹੋ, ਜੇ ਗੁਰੂ ਨਾ ਕਰੇ ਸਰੀਰਕ ਕਿਰਿਆਵਾਂ ਵੀ ਤੁਸੀਂ ਨਾ ਸੋਚ ਸਕੋ ਜੀ, ਫਿਰ ਬਿਲਕੁਲ ਹੀ ਮੁਥਾਜੀ ਹੁੰਦੀ ਹੈ। ਤੇ ਜਿਨ੍ਹਾਂ ਦੀ ਮੁਥਾਜੀ ਹੁੰਦੀ ਹੈ ਉਹਨਾਂ ਨੇ ਕਿਉਂ ਜੇ ਮੂੰਹ ਬਣਾਏ ਹੁੰਦੇ ਨੇ, ਵੱਖਰੀ ਗੱਲ ਹੈ ਜੀ। ਫਿਰ ਇਸੇ ਲਈ ਬਾਬਾ ਫਰੀਦ ਨੇ ਨਾਲ ਹੀ ਸ਼ਲੋਕ ਜੜ ਦਿੱਤਾ ਹੈ, ਫਰੀਦਾ ਬਾਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰਖਸੀ ਜਿਉ ਸਰੀਰੋਂ ਲੈ, ਕਿ ਕਿਸੇ ਦੀ ਮੁਥਾਜੀ ਨਾ ਦੇਈ ਜੀ। ਤੇ ਜੇ ਉਹ ਸਟੇਜ ਆ ਜਾਏ ਕਿ ਮੈਨੂੰ ਮੁਥਾਜੀ ਵਾਲਾ ਦੇਖਣਾ ਪਏ ਰਸਤਾ, ਫਿਰ ਮੇਰੀ ਜਾਨ ਕੱਢ ਲਈ, ਜਿਉ ਸਰੀਰੋਂ ਲੈ, ਫਿਰ ਮੈਨੂੰ ਮਾਰ ਦੇਈ ਪਰ ਮੈਨੂੰ ਕਿਸੇ ਦਾ ਮੁਥਾਜ ਨਾ ਕਰੇ। ਹੁਣ ਜੇ ਇਹ ਗੱਲ ਇੱਕ ਇੰਡੀਵਿਜੂਅਲ ਲਾਈਫ 'ਚ ਟਰੂ ਹੈ, ਜਦੋਂ ਅਸੀਂ ਕਿਸੇ ਦੇ ਮੁਥਾਜ ਹੁੰਦੇ ਹਾਂ ਜੀ, ਤਾਂ ਉਹਨਾਂ ਕੌਮਾਂ ਦਾ ਕੀ ਹਾਲ ਹੁੰਦਾ ਹੈ ਜਿਹੜੀਆਂ ਕੌਮਾਂ ਮੁਥਾਜ ਹੋ ਜਾਂਦੀਆਂ, ਜਿਨ੍ਹਾਂ ਕੌਮਾਂ ਦੀ ਕਿਸਮਤ ਕਿਸੇ ਹੋਰ ਦੇ ਕੋਲ ਹੁੰਦੀ, ਜੋ ਅੱਜ ਸਿੱਖਾਂ ਦਾ ਹਾਲ ਹੈ। ਸੋ ਸਮੁੱਚੀ ਸਿੱਖ ਕੌਮ ਅੱਜ ਉਸ ਮੁਥਾਜੀ ਦੇ ਵਿੱਚ ਹੈ। ਜੇ ਬਾਬਾ ਫਰੀਦ ਇਸ ਕਦਰ ਚਲੇ ਜਾਂਦੇ ਨੇ ਕਿ ਭਾਈ ਜਿਉਣਾ ਹੀ ਨਹੀਂ ਹੈ ਫਿਰ ਜੇ ਮੁਥਾਜੀ ਹੋਏ ਜੀ, ਤੇ ਜਦੋਂ ਹੈਨਰੀ ਪੈਟਰਿਕ ਵਰਗੇ ਕਹਿੰਦੇ ਨੇ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ ਜੀ, ਮੈਸੇਜ ਇਹੀ ਸੀ। ਜਦ ਸਿੱਖ ਕਹਿੰਦੇ ਨੇ ਉਸ ਤੋਂ ਵੀ ਪਹਿਲਾਂ ਹੈਨਰੀ ਪੈਟਰਿਕ ਤੋਂ ਜਿਹੜਾ ਨਿਸ਼ਾਨਾ ਸਾਡਾ 18th ਸੈਂਚੁਰੀ ਸੀ ਕਿ ਰਾਜ ਕਰੇ ਹੈ ਇੱਕ ਹੈ ਲੜ ਮਰੇ ਹੈ, ਕਿ ਜਾਂ ਅਸੀਂ ਰਾਜ ਕਰਾਂਗੇ ਤੇ ਜਾਂ ਰਾਜ ਲਈ ਲੜਦੇ ਹੋਏ ਮਰ ਜਾਵਾਂਗੇ, ਗੁਲਾਮੀ ਨਹੀਂ ਕਬੂਲਾਂਗੇ। ਇਹ ਹੈ ਕਿ ਮੁਥਾਜੀ ਨਾ ਕਬੂਲਣੀ। ਇੰਡੀਵਿਜੂਅਲ ਲਾਈਫ 'ਚ ਅਸੀਂ ਸਮਝਦੇ ਹਾਂ ਵੀ ਬਹਾਦਰੀ ਨਾਲ ਜਿਉਣਾ, ਅਣਖ ਨਾਲ ਜਿਉਣਾ, ਤੇ ਫਿਰ ਗੁਰੂ ਦੇ ਭਾਣੇ 'ਚ ਹੁਕਮ 'ਚ ਜੇ ਸਰੀਰ ਆਇਆ ਤਾਂ ਉਹਨੇ ਜਾਣਾ ਵੀ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀਏ ਜੀ। ਇਸ ਦੇ ਨਾਲ ਇਹ ਮੰਨ ਕੇ ਤੁਰੀਏ ਕਿ ਬੁਢਾਪਾ ਜਿਹੜਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਰੋਗ ਹੈ ਜੀ। ਔਰ ਇਹਨੂੰ ਅਸੀਂ ਗੁਰਬਾਣੀ 'ਚ ਕਈ ਥਾਂ ਇਹ ਦੇਖਦੇ ਹਾਂ ਕਿ ਜਰਾ ਰੋਗ, ਬੁਢਾਪੇ ਨੂੰ ਰੋਗ ਦੇ ਤੌਰ ਦੇ ਉੱਤੇ ਕਿਹਾ। ਔਰ ਇਹ ਸਿਚੁਏਸ਼ਨ ਮਨੁੱਖ ਨੂੰ ਯਾਦ ਕਰਵਾਉਣ ਲਈ ਹੈ ਕਿ ਅਸੀਂ ਆਪਣੀ ਜਵਾਨੀ ਨੂੰ, ਆਪਣੀ ਬਾਕੀ ਜ਼ਿੰਦਗੀ ਨੂੰ ਜਿਹੜਾ ਉਹ ਫਰੂਟਫੁਲ ਬਣਾਈਏ ਜੀ। ਕਿ ਜਦੋਂ ਗੁਰਬਾਣੀ ਇਹ ਸਾਨੂੰ ਯਾਦ ਕਰਵਾਉਂਦੀ ਹੈ ਕਿ ਛਿਨ ਛਿਨ ਤਨ ਛੀਜੈ ਜਰਾ ਜਨਾਵੇ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ ਜੀ। ਕਿ ਅਲਟੀਮੇਟਲੀ ਛਿਨ ਛਿਨ ਕਰਕੇ ਤਨ ਜਾਏਗਾ, ਜਰਾ ਜਨਾਵੇ ਬੁਢਾਪਾ ਆ ਕੇ ਦਰਸ਼ਨ ਦੇਗਾ, ਤੇ ਫਿਰ ਤੇਰੇ ਮੂੰਹ 'ਚ ਕਿਸੇ ਨੇ ਪਾਣੀ ਵੀ ਨਹੀਂ ਪਾਉਣਾ ਹੈ। ਤਾਂ ਇਹੀ ਬਾਬਾ ਫਰੀਦ ਕਹਿੰਦੇ ਨੇ ਕਿ ਜੇ ਉਹ ਸਟੇਜ ਆਉਂਦੀ ਹੈ ਜਿਹੜੀ ਆਣੀ ਹੈ, ਸੋ ਰਿਮਾਈਂਡਰ ਇਹ ਹੈ ਸਾਡੇ ਸਭ ਲਈ ਕਿ ਹਰ ਪਲ ਜ਼ਿੰਦਗੀ ਦਾ ਕੀਮਤੀ ਹੈ ਜੀ। ਜ਼ਿੰਦਗੀ ਦੇ ਹਰ ਪਲ ਨੂੰ ਰੱਬ ਦੀ ਯਾਦ ਦੇ ਵਿੱਚ, ਸਿਮਰਨ ਦੇ ਵਿੱਚ, ਪਰਉਪਕਾਰ ਦੇ ਵਿੱਚ, ਇਨਸਾਨੀਅਤ ਦੇ ਭਲੇ 'ਚ, ਨਿੰਦਾ, ਨਫ਼ਰਤ, ਈਰਖਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਸ ਸਭ ਨੂੰ ਤਿਆਗ ਕੇ ਸਿਰਫ ਤੇ ਸਿਰਫ ਨਿਰੰਕਾਰ ਦੀ ਯਾਦ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ। ਤੇ ਜੇ ਇਵੇਂ ਹੁੰਦਾ ਹੈ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਸਤਿਗੁਰੂ ਨਸੀਬ ਕਰਵਾਉਂਦੇ ਨੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਦੇਖਦੇ ਰਹੋ, ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜੇ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।